ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਹੀ ਹੈ ਵਰਜੀਨੀਆ ਤੋਂ ਪਰਮਜੀਤ ਸਿੰਘ ਜੀ ਦੇ। ਇਹ ਲਿਖਦੇ ਹਨ, ਪਿਆਰੇ ਡਾਕਟਰ ਰਮਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਹੜੇ ਬੰਦੇ ਦੀ ਆਫੀਸ਼ੀਅਲ ਗੱਡੀ ਸਾਲਾਨਾ 1.64 ਕਰੋੜ ਰੁਪਏ ਦਾ ਤੇਲ ਖਾ ਜਾਂਦੀ ਹੋਵੇ, ਉਹ ਸਾਰਾ ਖਰਚਾ ਵੀ ਗੁਰੂ ਘਰ ਦੀ ਗੋਲਕ ਚੋਂ ਹੋਵੇ ਤੇ ਫਿਰ ਵੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਵੱਲੋਂ ਉਸ ਨੂੰ ਸ਼੍ਰੋਮਣੀ ਸੇਵਕ ਦਾ ਖਿਤਾਬ ਦਿੱਤਾ ਜਾਵੇ, ਇਹ ਕਿੱਥੋਂ ਤੱਕ ਜਾਇਜ਼ ਹੈ? ਕੀ ਸਿੱਖ ਪੰਥ ਕਦੇ ਇਹਨਾਂ ਪੁਜਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਪੰਥ ਵਿਰੋਧੀ ਕਾਰਵਾਈਆਂ ਦੇ ਖਿਲਾਫ ਕਦੇ ਖੜਾ ਹੋਵੇਗਾ? ਮੈਂ ਸਮਝਦਾ ਹਾਂ ਕਿ ਇਹ ਸੁਧਾਰ ਆਉਣ ਤੋਂ ਪਹਿਲਾਂ ਜੋ ਜ਼ੁਲਮ ਦੀ ਅੱਤ ਹੁੰਦੀ ਹੈ, ਇਹ ਉਹ ਦੌਰ ਹੈ। ਅਸੀਂ ਸਿੱਖ ਹੋਮਲੈਂਡ ਦੀ ਹਕੀਕਤ ਵੱਲ ਕਦਮ ਪੁੱਟ ਰਹੇ ਹਾਂ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਵੈਸੇ ਵਾਸ਼ਿੰਗਟਨ ਗਏ ਮਿਲਦੇ ਨਹੀਂ, ਪਹਿਲਾਂ ਪੁੱਛਦੇ ਰਹਿੰਦੇ ਨੇ ਕਦੋਂ ਆਉਣਾ, ਫਿਰ ਗਾਇਬ ਹੋ ਜਾਂਦੇ ਨੇ ਜੀ। ਉਹਨਾਂ ਨੇ ਇਸ ਖਬਰ ਵਾਲੀ ਇਸ਼ਾਰਾ ਕੀਤਾ ਜਿਹੜਾ ਕਿ ਪਿਛਲੇ ਦਿਨਾਂ 'ਚ 5 ਜਥੇਦਾਰ ਸਾਹਿਬਾਨ ਜਿਹੜੇ ਇਹ ਵੀ ਕਹਿੰਦੇ ਨੇ ਸਾਨੂੰ ਜਥੇਦਾਰ ਵੀ ਕਹੋ ਤੇ ਨਾਲ ਸਿੰਘ ਸਾਹਿਬ ਵੀ ਕਹੋ ਜੀ, ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਉਹ ਬੜਾ ਵੱਡਾ ਇੱਕ ਮੈਰਾਥਨ ਦੌੜ ਹੁੰਦੀ ਹੈ, ਕਹਿੰਦੇ ਵੀ ਕਈ 29-30 ਮੀਲ ਦੀ ਜੀ। ਤੇ ਇਹ ਫਿਰ ਜਦੋਂ 2 ਘੰਟੇ ਤੋਂ ਜ਼ਿਆਦਾ ਬਹਿ ਜਾਣ ਤਾਂ ਉਹਨੂੰ ਕਹਿੰਦੇ ਜੀ ਮੈਰਾਥਨ ਸੈਸ਼ਨ। ਬੜਾ ਲੰਬਾ ਚੌੜਾ ਉਹਨਾਂ ਨੇ ਦਿਮਾਗ ਦੌੜਾਇਆ ਤੇ ਇੰਨੇ ਲੰਬੇ ਚੌੜੇ ਦਿਮਾਗ ਦੌੜਾਉਣ 'ਚ ਉਹਨਾਂ ਨੇ 2 ਚੀਜ਼ਾਂ ਕੱਢੀਆਂ। ਇੱਕ ਤਾਂ ਇਹ ਵੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਕਿਵੇਂ ਪਾਉਣਾ, ਤੇ ਉਹਨਾਂ ਨੇ 18 ਮੈਂਬਰੀ ਇੱਕ ਕਮੇਟੀ ਕੱਢੀ ਜਿਹਦੇ 'ਚ ਉਹਨਾਂ ਨੇ ਸਾਰੇ ਜਿਹੜੇ ਇਕਬਾਲ ਸਿੰਘ ਪੁਰੇਵਾਲ ਨੂੰ ਛੱਡ ਕੇ ਬਾਕੀ ਸਾਰੇ ਉਹੀ ਜਿਹੜੇ ਸਿੱਧੇ ਹੀ RSS ਦੇ ਬੰਦੇ ਔਰ ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਸੀ ਵੀ ਉਹਨੂੰ ਖਤਮ ਕਰਨਾ, ਉਹ ਬਣਾ ਦਿੱਤੀ ਜੀ। ਨਾਲ ਹੀ ਉਹਨਾਂ ਨੇ ਜਿਹੜਾ ਹੁਣ ਜਿੰਨੀ ਸੇਵਾ ਮੱਕੜ ਨੇ ਬਾਦਲ ਦੀ ਕੀਤੀ ਹੈ, ਨਿਕਲਦਾ ਲਿਫਾਫੇ 'ਚੋਂ ਰਿਹਾ, ਪਰ ਇਸ ਸਭ ਦੇ ਬਾਵਜੂਦ ਪੂਰਾ ਲਾਇਲਿਸਟ। ਸੋ ਫਿਰ ਉੱਤੋਂ ਬਾਦਲ ਦਾ ਫਰਮਾਨ ਹੋਣਾ ਵੀ ਮੈਨੂੰ ਤਾਂ ਫੁਕਰੇ ਕੌਮ ਬਣਾਇਆ ਹੀ ਆ, ਫੁਕਰਾ ਇਹਨੂੰ ਵੀ, ਮੇਰੇ ਛੋਟਾ ਫੁਕਰਾ ਇਹਨੂੰ ਵੀ ਕੋਈ ਦਿਓ ਜੀ। ਤੇ ਉਹਨਾਂ ਨੇ ਜਥੇਦਾਰਾਂ ਨੇ ਕਿਹਾ ਜੀ ਇਹ ਅਸੀਂ ਬਹੁਤ ਸੇਵਾ ਕੀਤੀ ਹੈ ਮੱਕੜ ਜੀ ਨੇ, ਅਸੀਂ ਇਹਨਾਂ ਨੂੰ ਜਿਹੜਾ ਸ਼੍ਰੋਮਣੀ ਜਿਹੜਾ ਪੰਥ ਸੇਵਕ ਸ਼੍ਰੋਮਣੀ ਸੇਵਕ ਜੀ ਇਸ ਦਾ ਜਿਹੜਾ ਹੈ ਉਹ ਖਿਤਾਬ ਦੇਵਾਂਗੇ। ਸੋ ਉਹਦੇ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ ਤੇ ਨਾਲ ਹੀ ਇਹ ਵੀ ਖਬਰ ਲੱਗੀ ਹੋਈ ਹੈ ਵੀ ਇਹ 1.64 ਕਰੋੜ ਦਾ ਤੇਲ ਦਾ ਬਿੱਲ ਜਿਹੜਾ ਹੈ ਉਹ ਮੱਕੜ ਜੀ ਨੇ ਕਢਾਇਆ। ਖਜ਼ਾਨਾ ਹੀ ਉਹਨਾਂ ਕੋਲ ਆਪੇ ਹੀ ਕੱਢਿਆ, ਇਧਰੋਂ ਕੱਢਿਆ ਉਧਰੋਂ ਦੂਸਰਾ ਕਰ ਲਿਆ। ਸੋ ਉਹਨਾਂ ਨੇ ਕਿਹਾ ਜੀ ਕਿ ਇਹ ਇੰਨਾ ਵੱਡਾ ਬਜਟ ਜਿਹੜਾ ਹੈ ਇੰਨਾ ਤੇਲ ਹੀ ਪੀ ਗਿਆ, ਫਿਰ ਹੁਣ ਸੇਵਕ ਹੋਰ ਕੀ ਕਰਨਗੇ? ਸੇਵਕ ਤਾਂ ਹੱਥ ਹੀ ਫੇਰਦੇ ਹਨ। ਸੋ ਉਹਨਾਂ ਨੇ ਗੋਲਕ, ਗੁਰੂ ਕੀ ਗੋਲਕ ਦੇ ਹੱਥ ਫੇਰਿਆ ਹੋਇਆ। ਇਹ ਕੋਈ ਨਵਾਂ ਨਹੀਂ ਹੈ, ਇਹ ਤਾਂ ਚਲੋ ਕਾਗਜ਼ਾਂ ਪੱਤਰਾਂ 'ਚ ਆ ਗਿਆ, ਇੰਨਾ ਬਿੱਲ ਕਢਾਇਆ। ਜੇ ਤੁਸੀਂ ਉੱਥੇ ਰਹਿਣ ਵਾਲੇ ਲੁਧਿਆਣੇ ਜਾਂ ਪਟਿਆਲੇ ਵਾਲੇ ਕਿਸੇ ਨਾਲ ਤੋਂ ਪਤਾ ਕਰੋ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੂਜਿਆਂ 'ਚ ਲਾਲਿਆਂ ਦੇ ਮੁੰਡੇ ਲੁਧਿਆਣੇ ਦਿਆਂ ਦੇ ਕਿਵੇਂ ਪਹੁੰਚ ਗਏ ਜੀ, ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੱਕੜ ਜੀ ਤੇ ਉਹਨਾਂ ਦੇ ਕਿਹੜਾ ਸੌਦਾ ਕਿਵੇਂ ਕਿਵੇਂ ਹੁੰਦਾ ਹੈ, ਕਿੰਨਾ ਰੁਪਈਆ ਦੇ ਕੇ ਕੌਣ ਕਿੱਥੇ ਆਉਂਦਾ ਹੈ। ਔਰ ਜੇ ਪੋਸਟਿੰਗਸ ਟਰਾਂਸਫਰਸ ਦੂਸਰੇ ਤੀਸਰੇ ਦਾ ਹਾਲ ਦੇਖਣਾ ਤੇ ਹਾਲ ਤਾਂ ਸ਼੍ਰੋਮਣੀ ਕਮੇਟੀ ਦਾ ਅੱਜ ਤੋਂ ਇਹ ਤੋਂ ਪਹਿਲਾਂ ਵੀ ਇਹੀ ਸੀ ਕਿ ਉੱਥੇ ਕਿਸੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਕਿਹਾ ਸੀ, ਕਹਿੰਦਾ ਜੀ ਕਰਪਸ਼ਨ ਤਾਂ ਇੱਥੇ ਸਾਰੇ ਹੀ ਹੈ, ਸਰਕਾਰੀ ਦਫ਼ਤਰਾਂ 'ਚ ਵੀ ਹੈ, ਸਾਡੇ ਵੀ ਹੈ ਸ਼੍ਰੋਮਣੀ ਕਮੇਟੀ, ਪਰ ਫਰਕ ਹੈ। ਤੇ ਮੈਂ ਪੁੱਛਿਆ, ਮੈਂ ਕਿਹਾ ਜੀ ਕੀ ਫਰਕ ਹੈ? ਕਹਿੰਦੇ ਸਰਕਾਰੀ ਦਫ਼ਤਰਾਂ ਜਾਂ ਦੂਜਿਆਂ 'ਚ ਪੈਸੇ ਦਿਓ ਤਾਂ ਕੰਮ ਹੋ ਜਾਂਦਾ ਹੈ, ਇਹ ਪੈਸੇ ਵੀ ਖਾ ਜਾਂਦੇ ਨੇ, ਕੰਮ ਵੀ ਨਹੀਂ ਕਰਦੇ। ਸੋ ਕਰਪਸ਼ਨ ਦਾ ਲੈਵਲ ਇਹ ਹੈ। ਸੋ ਬਾਕੀ ਹੁਣ ਜਥੇਦਾਰਾਂ ਨੇ ਆਪਣੇ ਆਪ ਲਈ ਵੀ ਕੋਈ ਨਾ ਕੋਈ ਖਿਤਾਬ ਰੱਖ ਲੈਣ, ਕਿਉਂਕਿ ਪੰਥ ਨੇ ਤਾਂ ਜੋ ਇਹਨਾਂ ਨੂੰ ਦੇਣਾ, ਜਿਸ ਕਿਸਮ ਦਾ ਰੁਤਬਾ ਇਤਿਹਾਸ 'ਚ ਅਰੂੜ ਸਿੰਘ ਦਾ ਜਿਹਨੇ ਡਾਇਰ ਨੂੰ ਸਿਰੋਪਾਓ ਦਿੱਤਾ ਸੀ। ਜਦੋਂ ਹੁਣ ਭਵਿੱਖ ਦੀ ਹਿਸਟਰੀ ਲਿਖੀ ਜਾਏਗੀ, ਬਾਦਲ ਨੂੰ ਫੁਕਰੇ ਕੌਮ ਬਣਾਉਣ ਵਾਲੇ ਔਰ ਮੱਕੜ ਨੂੰ ਜਿਹੜਾ ਹੈ ਉਹ ਪੰਥ ਸੇਵਕ ਬਣਾਉਣ ਵਾਲਿਆਂ ਨੂੰ ਇਵੇਂ ਹੀ ਇਹਨਾਂ ਨੂੰ ਦੇਖਿਆ ਜਾਏਗਾ। ਇਸ ਮੌਜੂਦਾ ਜਥੇਦਾਰ ਨੇ ਜਿਸ ਕਿਸਮ ਦੀਆਂ ਇਹ ਹਰਕਤਾਂ ਕੀਤੀਆਂ ਨੇ ਔਰ ਜਿਸ ਤਰੀਕੇ ਨਾਲ ਹੁਣ ਨਾਨਕਸ਼ਾਹੀ ਕੈਲੰਡਰ ਦਾ ਬਿਲਕੁਲ ਭੋਗ ਪਾ ਕੇ ਤੇ ਆਲਮੋਸਟ ਹੁਣ ਬਰੀਅਲ ਕਰਨ ਵਾਲੀ, ਇਹਨੂੰ ਦਫਨਾਉਣ ਦੀ ਗੱਲ ਹੈ ਜੀ। ਸੋ ਬਾਕੀ ਇਹਨਾਂ ਨੇ ਠੀਕ ਕਿਹਾ ਕਿ ਵੀ ਬਹੁਤ ਵਾਰੀ ਜਿਸ ਚੀਜ਼ ਦੀ ਅੱਤ ਹੁੰਦੀ ਹੈ, ਅੱਤ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਹਨੇਰਾ ਜਿਉਂ-ਜਿਉਂ ਡੂੰਘਾ ਹੁੰਦਾ ਜਾਂਦਾ ਹੈ, ਰਾਤ ਪੈਂਦੀ ਹੈ, ਫਿਰ ਤੁਸੀਂ ਸਜਰੀ ਸਵੇਰ ਦੀ ਉਡੀਕ ਕਰਦੇ ਹੋ ਕਿ ਵੀ ਇਹ ਹੁਣ ਡੀਪ ਡਾਰਕ ਨਾਈਟ ਤੋਂ ਬਾਅਦ ਚਾਨਣ ਵੀ ਆਏਗਾ ਜੀ। ਪਰ ਮੈਂ ਸਮਝਦਾ ਵੀ ਚਲੋ ਇਹ ਇੱਕ ਅੱਛਾ ਅਲੰਕਾਰ ਹੈ, ਅਸੀਂ ਇਸਤੇਮਾਲ ਕਰਦੇ।
ਪਰ ਉਹ ਤਾਂ ਕੁਦਰਤ ਦੀ ਆਪਣੀ ਖੇਡ ਹੈ। ਔਰ ਜਦੋਂ ਸਿਸਟਮ ਕਰਪਟ ਹੁੰਦੇ ਨੇ ਉਹਨਾਂ ਨੂੰ ਫਿਰ ਇਫੈਕਟਿਵ ਚੈਲੰਜ ਕੀਤਾ ਜਾਂਦਾ। ਹੁਣ ਜੇ ਮਹੰਤਾਂ ਦੇ ਕੋਲ ਅੰਗਰੇਜ਼ਾਂ ਨੇ ਤਾਂ 1849 'ਚ ਪੰਜਾਬ ਲੈ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ ਸੀ, ਗੁਰਦੁਆਰੇ ਰਹੇ ਹੀ ਨੇ 70 ਸਾਲ ਉਹਨਾਂ ਕੋਲ ਨਹੀਂ ਛੁੱਟੇ ਜਾਂ ਛਡਾ ਸਕੇ ਜੀ। ਪਰ ਜਿੱਦਣ ਲਗਭਗ 150 ਸਿੱਖਾਂ ਨੇ ਆਪਣਾ ਖੂਨ ਜਿਹੜਾ ਹੈ ਉਹ ਡੋਲਿਆ ਤੇ ਫਿਰ ਸਿਰਫ ਉਹੀ ਮਹੰਤ ਨਹੀਂ, ਫਿਰ ਤਾਂ ਸਾਰੇ ਪਾਸੇ ਇੱਕ ਨਵੀਂ ਰਿਵਾਈਵਲ ਹੋਈ ਸਿੱਖੀ ਦੀ ਮੂਵਮੈਂਟ ਦੀ, ਇੱਕ ਨਵੀਂ ਖਾਲਸਾ ਸਪਿਰਿਟ ਜਿਹੜੀ ਉਸ ਦੌਰ ਦੇ ਅਕਾਲੀਆਂ ਚੋਂ ਨਿਕਲੀ। ਉਹਦਾ ਹੀ ਨਤੀਜਾ ਸੀ ਕਿ ਅਗਲਾ 100 ਸਾਲ ਉਸ ਅਕਾਲੀ ਕੁਰਬਾਨੀ ਔਰ ਪਵਿੱਤਰਤਾ ਔਰ ਉਹਨਾਂ ਮੋਰਚਿਆਂ ਦੇ ਇਤਿਹਾਸ ਨੇ ਸਿੱਖ ਕੌਮ ਨੂੰ ਇੱਕ ਸੰਗਠਿਤ ਕੌਮ ਦੇ ਤੌਰ ਤੇ ਸਾਹਮਣੇ ਲਿਆਂਦਾ। ਸੋ ਮੈਂ ਸਮਝਦਾ ਵੀ ਹੁਣ ਇਹ ਜਿਸ ਹੱਦ ਤੱਕ ਇਹ ਜਾ ਚੁੱਕਾ ਹੈ ਕੰਮ, ਔਰ ਤੁਹਾਨੂੰ ਕਈ ਵਾਰੀ ਬਾਹਰੋਂ ਲੱਗਦਾ ਹੈ ਕਿ ਵੀ ਕੀ ਚੱਲ ਰਿਹਾ ਕੀ ਨਹੀਂ। ਅੱਜ ਹੀ ਮੈਂ ਦੇਖ ਰਿਹਾ ਸੀ ਕਿਸੇ ਵੈਬਸਾਈਟ ਦੇ ਉੱਤੇ ਕਿ ਜੀ ਹਰਸਿਮਰਤ ਕੌਰ ਬਾਦਲ ਹੈ, ਉਹਦਾ ਬੇਟਾ, ਉਹਦੀ ਬੱਚੀ ਖੜੇ ਨੇ, ਉਹ ਥੱਲੇ ਕੈਪਸ਼ਨ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਦੋਤੀ ਦਾ ਵਿਆਹ ਹੋਇਆ। ਵਿਆਹ ਵੀ ਵੀਰਭੱਦਰ ਸਿੰਘ ਹਿਮਾਚਲ ਦਾ ਚੀਫ ਮਿਨਿਸਟਰ ਹੈ, ਉਹਦੀ ਡਾਟਰ ਦੇ ਨਾਲ। ਹੁਣ ਜੇ ਉਦੋਂ ਕਹਿੰਦੇ ਸੀ ਕਿ ਜੀ ਇਹਨੇ ਨਟਵਰ ਸਿੰਘ ਨਾਲ ਇਹਨਾਂ ਦੀ ਭੈਣ ਵਿਆਹੀ ਹੈ ਜਾਂ ਕੋਈ ਭਰਤਪੁਰ ਜਾਂਦੇ ਸੀ ਕੋਈ ਦੂਜੇ ਸੀ, ਹੁਣ ਕਿਹੜੇ ਬਦਲ ਗਏ ਨੇ ਕਿ ਵੀ ਜੇ ਤੁਹਾਨੂੰ ਇੱਕ ਪਾਸੇ ਤੁਹਾਡੀ ਰਹਿਤ ਮਰਿਆਦਾ ਇਹ ਯਾਦ ਕਰਵਾਉਂਦੀ ਹੈ ਕਿ ਵੀ ਸਿੱਖ ਆਪਣੀ ਬੱਚੀ ਦਾ ਰਿਸ਼ਤਾ ਸਿੱਖ ਨਾਲ ਹੀ ਕਰੇ, ਤੇ ਹੁਣ ਜ਼ਾਹਰ ਹੈ ਕਿ ਵੀ ਜੇ ਉਹ ਨਟਵਰ ਸਿੰਘ ਦੇ ਨਾਲ ਕੀਤਾ ਸੀ ਤਾਂ ਫਿਰ ਹੁੱਕੇ ਹੀ ਦਾਜ ਦੇ ਵਿੱਚ ਦਿੱਤੇ ਸੀ, ਭਾਵੇਂ ਸੋਨੇ ਦਾ ਹੁੱਕਾ ਦਿੱਤਾ ਸੀ ਜੀ। ਤੇ ਹੁਣ ਇੱਕ ਆਈ ਨਹੀਂ ਕਿ ਵੀ ਉਹ ਵਿਆਹ ਆਨੰਦ ਕਾਰਜ ਹੋਇਆ ਕਿ ਵੈਦਿਕ ਹੋਈਆਂ, ਦੋਨੋਂ ਹੀ ਕਰ ਲਈਆਂ ਹੋਣੀਆਂ ਨੇ, ਉੱਥੇ ਵੀ ਕਰ ਲਿਆ ਹੋਣਾ ਨੇ, ਇੱਧਰ ਵੀ ਕਰ ਲਿਆ ਹੋਣਾ, ਤੇ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਔਰ ਉਹ ਵੀ ਪਹੁੰਚੇ ਹੋਏ ਨੇ। ਫਿਰ ਉਹਦੀ ਥੱਲੇ ਡੀਟੇਲ ਸੀ ਕਿ ਇਨਫੈਕਟ ਜਿਹੜਾ ਅਮਰਿੰਦਰ ਸਿੰਘ ਦਾ ਜਵਾਈ ਹੈ ਉਹ ਬਿਕਰਮਜੀਤ ਮਜੀਠੀਆ ਦਾ ਫਸਟ ਕਜ਼ਨ ਹੈ। ਉਹ ਸਾਰੇ ਇੱਕੋ ਹੀ ਚੱਠੇ ਬੱਟੇ ਨੇ। ਹੁਣ ਉਹ ਕਹਿੰਦੇ ਜੀ ਸੁਖਬੀਰ ਬਾਦਲੀ ਦੇ ਤੇ ਨਹੀਂ ਸ਼ਾਮਲ ਹੋਇਆ ਜਿਹੜਾ ਪਟਿਆਲੇ 'ਚ ਹੋਇਆ ਸਮਾਗਮ, ਉਹ ਸੰਗੀਤ ਦੇ ਵੇਲੇ ਆਇਆ ਸੀ। ਉਹ ਤੁਹਾਨੂੰ ਬਾਹਰ ਦੇਖਣ ਨੂੰ ਲੱਗੇਗਾ ਜੀ ਇਹ ਲੜਨ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਅਲਟੀਮੇਟਲੀ ਇਹ ਸਾਰੀ ਕਲਾਸ ਇੱਕ ਦੂਜੇ ਦੀ ਉਹੀ ਰਈਸ, ਉਹੀ ਸਰਮਾਏਦਾਰ। ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ਾਂ ਦੇ ਪਿੱਠੂ ਸੀ, ਸਰਦਾਰ ਬਹਾਦਰ ਔਰ ਖਾਨ ਬਹਾਦਰ, ਰਾਏ ਬਹਾਦਰ। ਹਿੰਦੂਆਂ 'ਚ ਰਾਏ ਬਹਾਦਰ ਸੀ, ਮੁਸਲਮਾਨਾਂ 'ਚ ਖਾਨ ਬਹਾਦਰ ਸੀ, ਸਿੱਖਾਂ 'ਚ ਸਰਦਾਰ ਬਹਾਦਰ ਸੀ। ਉਹੀ ਕੰਮ ਇਹਨਾਂ ਦੇ ਅੱਜ ਨੇ, ਫਰਕ ਕੀ ਹੈ ਜੀ ਜੀ। ਸੋ ਅਸੀਂ ਸਮਝਦੇ ਹਾਂ ਕਿ ਕੁਰਬਾਨੀ ਔਰ ਤਬਦੀਲੀ ਪਹਿਲਾਂ ਵੀ ਸਧਾਰਨ ਸਿੱਖ ਨੇ ਲਿਆਂਦੀ। ਨਨਕਾਣਾ ਸਾਹਿਬ ਦੇ ਸਾਕੇ 'ਚ ਕੋਈ ਰਈਸ ਕੋਈ ਸਰਦਾਰ ਤਾਂ ਨਹੀਂ ਸੀ ਸ਼ਿਕਾਰ, ਕਾਮਨ ਇੱਕ ਕਿਰਤੀ ਸਿੱਖ। ਔਰ ਅੱਜ ਵੀ ਇਹ ਜਿਹੜਾ ਉਤਲੀ ਕਲਾਸ ਹੈ ਤਾਂ ਸਾਰੇ ਰਲੇ ਹੋਏ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ, ਇਹਨਾਂ ਦੇ ਇੰਟਰਸਟ ਵੀ, ਕਾਰੋਬਾਰ ਵੀ, ਕੋਈ ਬਣ ਜਾਏ ਇਹਨਾਂ ਦੇ ਇੰਟਰਸਟ ਪ੍ਰੋਟੈਕਟਡ ਹੀ ਰਹਿੰਦੇ ਨੇ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਤਬਦੀਲੀ ਜਿਹੜੀ ਹੋਣੀ ਹੈ ਇਹ ਘਰ ਬੈਠਿਆ ਨਹੀਂ ਹੋਣੀ। ਇਹਦੇ ਲਈ ਕੌਮ ਦੇ ਵਿੱਚ ਜਾਗਰਿਤੀ, ਇੱਕ ਉਮਾ, ਇੱਕ ਉਤਸ਼ਾਹ, ਔਰ ਉਸ ਦੇ ਨਾਲ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਸਧਾਰਨ ਲੋਕ ਵੀ ਪੰਜਾਬੀ ਐਕਸਪ੍ਰੈਸ਼ਨ 'ਚ ਕਹਿੰਦੇ ਨੇ ਕਿ ਜੀ ਇਸ ਦਾ ਪਾਪਾਂ ਦਾ ਘੜਾ ਹੁਣ ਭਰ ਗਿਆ। ਹੁਣ ਘੜਾ ਭਰਨਾ ਕੀ ਹੁੰਦਾ ਹੈ? ਇੱਕ ਹੁੰਦਾ ਹੈ ਕਿ ਵੀ ਜਾਂ ਇੱਥੇ ਕਹਿੰਦੇ ਇਨਫ ਇਜ਼ ਇਨਫ। ਜੀ ਜੀ ਜੀ। ਇੱਕ ਸਟੇਜ ਆਉਂਦੇ ਆ ਕਿ ਵੀ ਨਹੀਂ ਹੁਣ ਇਸ ਤੋਂ ਅੱਗੇ ਨਹੀਂ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।